आवाज़ ते तस्वीर दी दुनिया के सारे ही दोस्तों नूं संजीव थिंदलो प्यार भरी सत श्री अकाल, गुड मॉर्निंग, नमस्ते, अस्सलाम वालेकुम। महक पंजाबी प्रोग्राम दे विच आप सब दा हार्दिक स्वागत है। 13 जनवरी नूं लोहड़ी दा शुभ तिहार सी। आप सब नूं लोहड़ी मुबारक। अज दे प्रोग्राम दे विच खूबसूरत गीत संगीत, मैजिक शो ਅਤੇ सरदार पाल सिंह पुरेवाल जी के नाम नानक शाही कैलेंडर के बारे गलबात की जाएगी। सरदार पाल सिंह पुरेवाल जिन्होंने नानक शाही कैलेंडर नूं बनाउण विच मुख भूमिका अदा की। आओ प्रोग्राम का आगाज़ करते हैं धार्मिक सैगमेंट के नाल, जिसनूं लैके हमेशा की तरह पेश होणगे खालसा स्कूल सरी के विद्यार्थी। राम रस पिया रे, राम रस पिया रे, जे रस बिसर गए रसिया रे, जे रस बिसर गए रसिया रे। राम रस पिया रे, राम रस पिया रे, जे रस बिसर गए रसिया रे, जे रस बिसर गए रसिया रे। राम रस पिया रे। मन तेरा कोई नहीं, खिंच ले जिन पार, खिंच ले जिन पार। बिरख बसेरा पंख को, तैसो ही संसार, तैसो ही संसार, तैसो ही संसार, तैसो ही संसार। राम रस पिया रे, राम रस पिया रे, जे रस बिसर गए रसिया रे, जे रस बिसर गए रसिया रे। राम रस पिया रे, राम रस पिया रे, जे रस बिसर गए रसिया रे, रस बिसर गए रसिया रे। राम रस पिया रे, 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 जे रस बिसर गए रसिया रे, जे रस बिसर गए रसिया रे। राम रस पिया रे, राम रस पिया रे, राम रस पिया रे, राम रस पिया रे, जे रस बिसर गए रसिया रे, जे रस बिसर गए रसिया रे। राम रस पिया रे, राम रस पिया रे। लो आ गई लोड़ी वे, बना लो जोड़ी वे, कलाई कोई यूं थामो न जावे छोड़ी वे, न जावे छोड़ी वे। मॉर्गेज नवी लेनी है या रीन्यू करानी है तो आज ही मिलो कम्युनिटी के मशहूर मॉर्गेज ब्रोकर सरदार स्वरूप सिंह चंदी होरां नूं। रेजिडेंशियल, कमर्शियल ਅਤੇ ਪ੍ਰਾਈਵੇਟ ਮੌਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। ਆਪਣੇ ਰੀਅਲ ਏਸਟੇਟ ਦੀਆਂ ਲੋੜਾਂ ਵਾਸਤੇ ਯਾਦ ਰੱਖੋ ਇੱਕੋ ਇੱਕ ਨਾਮ ਭੁਪਿੰਦਰ ਲੈਟ, ਜਿਨ੍ਹਾਂ ਦੇ ਕੋਲ ਪਿਛਲੇ 18 ਸਾਲਾਂ ਦਾ ਤਜਰਬਾ ਹੈ। प्रॉपर्टी लैनी ਜਾਂ बेचनी होवे, कमर्शियल ਜਾਂ रेजिडेंट होवे, पैसे ਅਤੇ समय ਦੀ बचत वास्ते भरोसेयोग नाम
ਭੁਪਿੰਦਰ ਲੈਟ। ਸੰਪਰਕ ਪੈਦਾ ਕਰਨ ਲਈ ਫੋਨ ਕਰੋ 604 671 1730। ਰੰਧਾਵਾ ਇਮੀਗ੍ਰੇਸ਼ਨ ਆਪਣੇ 20 ਸਾਲ ਦੇ ਤਜਰਬੇ ਨਾਲ ਤੁਹਾਡੇ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਮਸਲੇ ਹੱਲ ਕਰ ਸਕਦੇ ਹਨ। ਪ੍ਰੋਵਿੰਸ਼ੀਅਲ ਨੋਮੀਨੇਸ਼ਨ, ਇਮੀਗ੍ਰੇਸ਼ਨ ਅਪੀਲ, ਫੈਮਿਲੀ ਸਪਾਂਸਰਸ਼ਿਪਸ, ਇਨਵੈਸਟਰ ਕਲਾਸ ਐਪਲੀਕੇਸ਼ਨਸ। ਸਾਡਾ ਮੁੱਖ ਉਦੇਸ਼ ਹੈ ਆਪਣੇ ਕਲਾਇੰਟਸ ਨੂੰ ਕਾਸਟ ਇਫੈਕਟਿਵ ਤੇ ਓਨੈਸਟ ਇਮੀਗ੍ਰੇਸ਼ਨ ਸੋਲੂਸ਼ਨਸ ਦੇਣਾ। ਆਪਣੇ ਪਿਆਰਿਆਂ ਨੂੰ ਕੈਨੇਡਾ ਲੈ ਕੇ ਆਓ ਰੰਧਾਵਾ ਇਮੀਗ੍ਰੇਸ਼ਨ ਨਾਲ। ਪਰੇਸ਼ਾਨ ਕਿਉਂ ਹੋ? ਰਿਫਿਊਜੀ ਕੇਸ ਜਾਂ ਮਾਂ-ਬਾਪ ਦੀ ਸਪਾਂਸਰਸ਼ਿਪ ਐਪਲੀਕੇਸ਼ਨ ਫੇਲ ਹੋ ਗਈ ਹੈ ਜਾਂ ਘਰਵਾਲੀ ਦੀ ਸਪਾਂਸਰਸ਼ਿਪ ਐਪਲੀਕੇਸ਼ਨ ਜਾਂ ਅਪੀਲ ਫੇਲ ਹੋ ਗਈ ਹੈ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਮਿਲੋ ਖਾਨ ਸਾਹਿਬ। ਇਹ ਵਰਕ ਪਰਮਿਟ, PNP, ਸਕਿੱਲ ਵਰਕਰ ਅਤੇ ਇਨਵੈਸਟਮੈਂਟ ਕੈਟਾਗਰੀ ਵਿੱਚ ਐਕਸਪਰਟ ਹਨ। ਮੁਮਤਾਜ ਖਾਨ ਸਾਹਿਬ ਦੀ ਲੋਕੇਸ਼ਨ ਦਾ ਐਡਰੈਸ ਹੈ ਯੂਨਿਟ 213 8334 128 ਸਟਰੀਟ ਸਰੀ। ਫੋਨ ਨੰਬਰ 604 591 5824। ਸਿੱਖ ਧਰਮ ਦੇ ਧਾਰਮਿਕ ਤਿਉਹਾਰਾਂ ਨੂੰ ਗੁਰਮਤ ਅਨੁਸਾਰ ਮਨਾਉਣ ਦੇ ਲਈ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਅਤੇ ਇਸ ਨੂੰ 2003 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਗੂ ਕੀਤਾ ਗਿਆ। ਜਿਉਂ ਹੀ ਇਸ ਕੈਲੰਡਰ ਨੂੰ ਲਾਗੂ ਕੀਤਾ ਗਿਆ, ਕੁਝ ਸੰਪਰਦਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ ਅਤੇ ਇਸ ਵਿੱਚ ਸ਼ੋਧਾਂ ਦੀਆਂ ਮੰਗਾਂ ਕੀਤੀਆਂ ਜਾਣ ਲੱਗੀਆਂ ਅਤੇ ਇਸ ਨੂੰ ਇੱਕ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ। ਕੁਝ ਤਾਕਤਾਂ ਇਹ ਨਹੀਂ ਚਾਹੁੰਦੀਆਂ ਸਨ ਕਿ ਸਿੱਖ ਆਪਣਾ ਗੁਰਮਤ ਦੇ ਅਨੁਸਾਰ ਕੈਲੰਡਰ ਬਣਾਉਣ। ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਆਏ ਹੋਏ ਹਨ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਅਦਾ ਕੀਤੀ। ਤੇ ਆਓ ਦੇਖਦੇ ਹਾਂ, ਸੁਣਦੇ ਹਾਂ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਸੰਨ 2011 ਦੇ ਵਰ੍ਹੇ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਅੱਜ ਉਹ ਗੱਲਬਾਤ ਸੁਣੋਗੇ ਜਿਹੜੇ ਇਹਨਾਂ ਦਿਨਾਂ ਦੇ ਵਿੱਚੋਂ ਸਭ ਤੋਂ ਚਰਚਿਤ ਸਾਡੇ ਕੌਮੀ ਮੁੱਦੇ ਦੇ ਵਿੱਚੋਂ ਇੱਕ ਹੈ। ਉਹ ਹੈ ਨਾਨਕਸ਼ਾਹੀ ਕੈਲੰਡਰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਕੌਮ ਦੀਆਂ ਕੁਝ ਸੰਸਥਾਵਾਂ 5 ਜਨਵਰੀ ਨੂੰ ਮਨਾ ਚੁੱਕੀਆਂ ਨੇ ਤੇ ਕੁਝ ਇੱਕ 11 ਜਨਵਰੀ ਤੇ ਫਿਰ 31 ਦਸੰਬਰ ਭਾਵ 2 ਵਾਰ ਮਨਾ ਰਹੀਆਂ। ਇਸ ਦੇ ਬਾਰੇ ਇੱਕ ਬੜਾ ਵਿਵਾਦਗ੍ਰਸਤ ਮੁੱਦਾ ਜਿਹੜਾ ਬਣ ਚੁੱਕਿਆ ਹੈ ਉਹ ਇਹ ਹੈ ਕਿ 2003 ਦੇ ਵਿੱਚ ਲਾਗੂ ਕੀਤਾ ਕੈਲੰਡਰ ਤੇ ਫਿਰ ਤਾਜ਼ਾ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਤੇ ਉਸ ਨੂੰ ਅਕਾਲ ਤਖਤ ਤੋਂ ਆਦੇਸ਼ ਦਿੱਤਾ ਗਿਆ ਕਿ ਮੰਨਿਆ ਜਾਏ। ਇਸ ਦੇ ਬਾਰੇ ਅਸਲ ਮੁੱਦਾ ਕੀ ਹੈ, ਇਸ ਦੇ ਵਜ੍ਹਾ ਕੀ ਹੈ, ਇਸ ਵਿਵਾਦ ਦਾ ਕਾਰਨ ਕੀ ਹੈ ਤੇ ਇਸ 'ਚੋਂ ਅਸੀਂ ਨਿਕਲ ਕਿਵੇਂ ਸਕਦੇ ਹਾਂ। ਇਸ ਸਾਰਥਕ ਵਿਚਾਰ ਵਿਮਰਸ਼ ਦੇ ਲਈ ਅੱਜ ਸਾਡੇ ਨਾਲ ਉਹ ਸ਼ਖਸੀਅਤ ਸ਼ਾਮਲ ਨੇ। ਮੇਰੀ ਮੁਰਾਦ ਹੈ ਸਰਦਾਰ ਪਾਲ ਸਿੰਘ ਪੁਰੇਵਾਲ ਤੋਂ। ਸਭ ਤੋਂ ਪਹਿਲਾਂ ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਤੁਹਾਨੂੰ ਬੜੇ ਸਤਿਕਾਰ ਸਹਿਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਸਾਹਿਬ, ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਸੰਕਲਪ ਨਾਲ ਕੌਮ ਨੂੰ ਇੱਕ ਨਵੇਂ ਮੋੜ ਤੇ ਲਿਆ ਕੇ ਖੜਾ ਕੀਤਾ ਜੀ। ਕੈਲੰਡਰ ਨੂੰ ਕਿਵੇਂ ਡਿਫਾਈਨ ਕਰਦੇ ਆ, ਕੈਲੰਡਰ ਦੀ ਲੋੜ ਕਿਉਂ ਹੁੰਦੀ ਹੈ ਤੇ ਹੁਣ ਤੱਕ ਪ੍ਰਚਲਿਤ ਕਿਸ ਕਿਸਮ ਦੇ ਕੈਲੰਡਰ ਨੇ, ਥੋੜਾ ਜਿਹਾ ਇਸ ਤੇ ਪਿਛੋਕੜ ਬਾਰੇ ਰੋਸ਼ਨੀ ਪਾਇਓ। ਆਪਣੇ ਦੇਸ਼ ਦੇ ਵਿੱਚ ਪਿੱਛੇ ਤਕਰੀਬਨ ਮੇਜਰ ਜਿਹੜੇ ਕੈਲੰਡਰ ਸਨ ਉਹ ਬਿਕਰਮੀ ਕੈਲੰਡਰ ਚੱਲਦਾ ਸੀਗਾ ਗੁਰੂ ਮਹਾਰਾਜ ਦੇ ਕਾਲ ਦੇ ਵਿੱਚ, ਤੇ ਹਿਜਰੀ ਕੈਲੰਡਰ ਵੀ ਚੱਲਦਾ ਸੀ ਕਿਉਂਕਿ ਮੁਸਲਮਾਨ ਬਾਦਸ਼ਾਹਾਂ ਦਾ ਰਾਜ ਸੀ। ਤੇ ਇਸ ਵਾਸਤੇ ਇਤਿਹਾਸਿਕ ਤਰੀਕਾਂ ਬਹੁਤ ਸਾਰੀਆਂ ਬਿਕਰਮੀ ਕੈਲੰਡਰ ਤੇ ਹਿਜਰੀ ਕੈਲੰਡਰ ਵਿੱਚ ਮਿਲਦੀਆਂ ਨੇ। ਪਰ ਸਾਡੇ ਇਤਿਹਾਸਕਾਰਾਂ ਨੇ ਜਦੋਂ ਫਿਰ ਅੰਗਰੇਜ਼ਾਂ ਦਾ ਰਾਜ ਆਇਆ ਤੇ ਇੰਗਲੈਂਡ ਦੇ ਵਿੱਚ ਜੂਲੀਅਨ ਕੈਲੰਡਰ ਪਹਿਲਾਂ ਚੱਲਦਾ ਸੀ, ਬਾਅਦ ਦੇ ਵਿੱਚ ਗ੍ਰੀਗੋਰੀਅਨ ਕੈਲੰਡਰ ਪ੍ਰਚਲਿਤ ਹੋਇਆ। ਗ੍ਰੀਗੋਰੀਅਨ ਕੈਲੰਡਰ ਉਹ ਆ ਜਿਹੜਾ ਅੰਗਰੇਜ਼ੀ ਕੈਲੰਡਰ ਅੱਜ ਕੱਲ੍ਹ ਸਾਰੀ ਦੁਨੀਆ ਵਿੱਚ ਵਰਤਿਆ ਜਾਂਦਾ ਹੈ ਅਤੇ ਜਿਸ ਨੂੰ ਸਾਂਝਾ ਸੰਨ ਕਿਹਾ ਜਾਂਦਾ ਹੈ, ਸਾਂਝੇ ਸੰਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਤੇ ਇਹ ਕੈਲੰਡਰ ਜਿਹੜੇ ਸਨ ਇਹ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸਨ ਤੇ ਇਹਨਾਂ ਦੀਆਂ ਤਰੀਕਾਂ ਸਨ। ਤੇ ਕੈਲੰਡਰ ਜਿਹੜਾ ਹੈ, ਕਿਉਂਕਿ ਹਰ ਇੱਕ ਕੌਮ ਦਾ ਆਪਣਾ ਆਪਣਾ, ਹਰ ਇੱਕ ਧਰਮ ਦਾ ਆਪਣਾ ਆਪਣਾ ਕੈਲੰਡਰ ਹੈ ਤੇ ਹਰ ਕੈਲੰਡਰ ਦਾ ਵੀ ਆਪਣਾ ਆਪਣਾ ਧਰਮ ਹੈ। ਸੋ ਇਸ ਵਾਸਤੇ ਸਾਡਾ ਸਿੱਖ ਕੌਮ ਦਾ ਆਪਣਾ ਕੈਲੰਡਰ ਨਹੀਂ ਸੀ। ਅਸੀਂ ਬਿਕਰਮੀ ਕੈਲੰਡਰ ਦੇ ਵਿੱਚੋਂ ਤਰੀਕਾਂ ਲੈ ਕੇ ਬਿਕਰਮੀ ਕੈਲੰਡਰ ਦੇ ਅਨੁਸਾਰ ਹੀ ਆਪਣੇ ਧਾਰਮਿਕ ਦਿਹਾੜੇ ਮਨਾਉਂਦੇ ਸਾਂ। ਸੋ ਅਸੀਂ ਪੰਥਕ ਜਥੇਬੰਦੀਆਂ ਨੇ, ਦਾਸ ਨੇ ਪ੍ਰੈਜੈਂਟੇਸ਼ਨ ਦਿੱਤੀ ਚੰਡੀਗੜ੍ਹ ਅਤੇ 92 ਤੋਂ ਲੈ ਕੇ ਤਕਰੀਬਨ 99 ਤਾਈਂ ਬਹੁਤ ਸੰਸਥਾਵਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਵਿਦਵਾਨਾਂ ਦੀਆਂ ਮੀਟਿੰਗਾਂ ਦੇ ਵਿੱਚ ਇਹ ਪ੍ਰੈਜੈਂਟੇਸ਼ਨ ਅਸੀਂ ਦਿੱਤੀ ਕਿ ਕੌਮ ਨੂੰ ਆਪਣਾ ਕੈਲੰਡਰ ਚਾਹੀਦਾ ਤੇ ਉਸ ਕੈਲੰਡਰ ਦੇ ਵਿੱਚ ਜਿਹੜੇ ਆ ਦਿਨ ਦਿਹਾੜੇ ਇਸ ਤਰ੍ਹਾਂ ਫਿਕਸ ਕੀਤੇ ਜਾਣ ਕਿ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸਾਹਮਣੇ ਨਾ ਹੋਣ, ਦਰਪੇਸ਼ ਜਿਹੜੀਆਂ ਉਹਨਾਂ ਨੂੰ ਦੂਰ ਕਰ ਦਿੱਤਾ ਜਾਵੇ।
ਕਿਉਂਕਿ ਬਿਕਰਮੀ ਕੈਲੰਡਰ ਦੇ ਵਿੱਚ ਜਿਹੜਾ ਚੰਦਰਮਾ ਦਾ ਸਾਲ ਆ ਉਹਦੇ ਅਨੁਸਾਰ ਮਨਾਏ ਜਾਂਦੇ ਗੁਰਪੁਰਬ 11 ਦਿਨ ਪਹਿਲਾਂ ਆ ਜਾਂਦੇ ਸਨ ਸਾਲ ਬਸਾਲ, ਤੇ 2-3 ਸਾਲ ਬਾਅਦ ਫਿਰ 18-19 ਦਿਨ ਗਾਂਹ ਹੋ ਜਾਂਦੇ ਸਨ। ਸੋ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਸੀ ਉਹਨੂੰ ਦੂਰ ਕੀਤਾ ਜਾਵੇ। ਪਰ ਸਭ ਤੋਂ ਵੱਡੀ ਗੱਲ ਜਿਹੜੀ 2 ਗੱਲਾਂ ਬਹੁਤ ਵੱਡੀਆਂ ਇੰਪੋਰਟੈਂਟ ਸਨ ਸਾਡੇ ਲਈ, ਉਹਨਾਂ ਦੇ ਵਿੱਚੋਂ ਇੱਕ ਤਾਂ ਇਹ ਕਿ ਕੈਲੰਡਰ ਜਿਹੜਾ ਉਹ ਗੁਰਬਾਣੀ ਅਨੁਸਾਰ ਹੋਣਾ ਚਾਹੀਦਾ। ਗੁਰਬਾਣੀ ਦੇ ਵਿੱਚ ਜੋ 12 ਮਾਹੇ ਨੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਤੁਖਾਰੀ ਰਾਗ ਦੇ ਵਿੱਚ ਤੇ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਸਾਹਿਬ ਦਾ 12 ਮਾਹਾ ਤੇ ਰੁੱਤੀ ਸਲੋਕ ਬਾਣੀ ਪੰਚਮ ਪਾਤਸ਼ਾਹ ਦੀ, ਇਹਨਾਂ ਦੇ ਵਿੱਚ ਮਹੀਨਿਆਂ ਤੇ ਮੌਸਮਾਂ ਦਾ ਜਿਹੜਾ ਸੁਮੇਲ ਦੱਸਿਆ ਹੈ ਕਿ ਹਾੜ ਦੇ ਮਹੀਨੇ ਗਰਮੀਆਂ ਅਸਾੜ ਤਪੰਦਾ ਤੇ ਇਸ ਲੱਗੇ ਹਰ ਨਾਮ ਜਿਨ੍ਹਾਂ ਪਾਸ ਆਦਿ ਤੁਕਾਂ ਜਿਹੜੀਆਂ ਉਹ ਮਹੀਨਿਆਂ ਦੇ ਵਿੱਚ ਜਿਹੜੀਆਂ ਰੁੱਤਾਂ ਆ ਉਹਨਾਂ ਨੂੰ ਵੀ ਦਰਸਾਉਂਦੀਆਂ ਹਨ। ਬਿਕਰਮੀ ਕੈਲੰਡਰ ਵਿੱਚ ਰੁੱਤਾਂ ਦਾ ਤੇ ਮਹੀਨਿਆਂ ਦਾ ਸੁਮੇਲ ਨਹੀਂ ਹੈ, ਉਹ ਖਿਸਕਦੀਆਂ ਜਾ ਰਹੀਆਂ ਰੁੱਤਾਂ ਮਹੀਨਿਆਂ ਦੇ ਵਿੱਚ। ਉਸ ਦੀ ਇੱਕ ਐਗਜ਼ਾਮਪਲ ਹੀ ਮੈਂ ਵੱਡੀ ਦੇ ਦਿੰਦਾ ਕਿ ਪਿਛਲੇ ਸਾਲਾਂ ਤੋਂ ਲੈ ਕੇ ਹਰ 60-70 ਸਾਲ ਵਿੱਚ ਪੁਰਾਣੇ ਕੈਲੰਡਰ ਵਿੱਚ ਜਿਹੜਾ ਗੁਰੂ ਮਹਾਰਾਜ ਵੇਲੇ ਪ੍ਰਚਲਿਤ ਸੀ ਉਹ ਸੂਰਜ ਸਿਧਾਂਤ ਅਨੁਸਾਰ ਬਣਦਾ ਸੀਗਾ। ਉਸ ਦੇ ਵਿੱਚ 60 ਸਾਲ ਦੇ ਨੇੜੇ ਤੇੜੇ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਸਾਰੀਆਂ ਸੰਗਰਾਂਦਾਂ ਦਾ। ਅੱਜ ਕੱਲ੍ਹ ਜਿਹੜਾ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਬਿਕਰਮੀ ਕੈਲੰਡਰ, ਉਸ ਦੇ ਵਿੱਚ 71-72 ਸਾਲ ਦੇ ਵਿੱਚ ਇੱਕ ਦਿਨ ਦਾ ਸੰਗਰਾਂਦਾਂ ਦਾ ਫਰਕ ਪੈ ਜਾਂਦਾ ਹੈ। ਤੇ ਜੇ ਅਸੀਂ ਗਣਤ ਕਰੀਏ ਤੇ ਅੱਜ ਤੋਂ 1000 ਸਾਲ ਬਾਅਦ 2999 ਸਨ ਦੇ ਵਿੱਚ ਜੋ ਪੰਜਾਬ ਵਿੱਚ ਪ੍ਰਚਲਿਤ ਪ੍ਰਣਾਲੀ ਬਿਕਰਮੀ ਕੈਲੰਡਰ ਦੀ ਆ ਉਸ ਅਨੁਸਾਰ 27 ਅਪ੍ਰੈਲ ਨੂੰ ਵਿਸਾਖੀ ਹੋਵੇਗੀ, ਤੇ ਜੋ ਪ੍ਰਣਾਲੀ ਗੁਰੂ ਮਹਾਰਾਜ ਵੇਲੇ ਪ੍ਰਚਲਿਤ ਸੀ ਸੂਰਜ ਸਿਧਾਂਤ ਦੀ ਉਸ ਮੁਤਾਬਕ ਵਿਸਾਖੀ ਜਿਹੜੀ ਆ ਉਹ 29 ਅਪ੍ਰੈਲ ਨੂੰ ਹੋਵੇਗੀ। ਜਾਣੀ ਅੱਜ ਦੀਆਂ ਤਰੀਕਾਂ ਨਾਲੋਂ 2 ਹਫ਼ਤਿਆਂ ਦਾ ਫਰਕ ਪੈ ਜਾਵੇਗਾ। ਇਹ ਫਰਕ ਵੱਧਦਾ ਹੀ ਜਾਵੇਗਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਬਿਕਰਮੀ ਕੈਲੰਡਰ ਜਿਹੜਾ ਉਹ ਗੁਰਬਾਣੀ ਅਨੁਸਾਰ ਨਹੀਂ, ਉਸ ਵਿੱਚ ਰੁੱਤਾਂ ਬਦਲਦੀਆਂ ਜਾਂਦੀਆਂ ਹਨ। ਅਸੀਂ ਜਿਹੜੀ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਆ ਸਾਲ ਦੀ ਉਹ ਨਿਸ਼ਚਿਤ ਇੱਦਾਂ ਕੀਤੀ ਹੈ ਕਿ ਉਹ ਸੂਰਜ ਦੇ ਜਿਹੜਾ ਸਾਲ ਹੈ ਸੂਰਜੀ ਸਾਲ, ਜੇ ਇਸ ਨੂੰ ਮੌਸਮੀ ਸਾਲ ਕਹਿੰਦੇ ਨੇ, ਟ੍ਰੋਪੀਕਲ ਈਅਰ ਅੰਗਰੇਜ਼ੀ ਵਿੱਚ ਕਹਿੰਦੇ ਨੇ, ਅਸੀਂ ਉਹ ਟ੍ਰੋਪੀਕਲ ਈਅਰ ਦੀ ਲੰਬਾਈ ਰੱਖੀ ਹੈ। ਤੇ ਬਿਕਰਮੀ ਕੈਲੰਡਰ ਦੀ ਜਿਹੜੀ ਲੰਬਾਈ ਉਹ ਟ੍ਰੋਪੀਕਲ ਈਅਰ ਦੀ ਨਹੀਂ, ਉਸ ਨੂੰ ਸਾਈਡੀਰੀਅਲ ਈਅਰ ਕਹਿੰਦੇ ਨੇ। ਉਸ ਦੇ ਵਿੱਚ 3 ਚੀਜ਼ਾਂ ਜਿਹੜੀਆਂ ਇਨਵੋਲਵ ਹੁੰਦੀਆਂ ਨੇ, ਇੱਕ ਫਿਕਸਡ ਸਿਤਾਰਾ, ਇੱਕ ਧਰਤੀ ਤੇ ਇੱਕ ਸੂਰਜ। ਇਹ ਤਿੰਨਾਂ ਦਾ ਆਪਸ ਵਿੱਚ ਹੀ ਗਣਤ ਕਰਕੇ ਉਹਨਾਂ ਦੇ ਸਾਲ ਦੀ ਲੰਬਾਈ ਹੈ। ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕਿਸੇ ਸਿਤਾਰੇ ਦਾ ਸੰਬੰਧ ਨਹੀਂ, ਬਲਕਿ ਸੂਰਜ ਤੇ ਧਰਤੀ ਦੀ ਆਪਸ ਵਿੱਚ ਜਿਹੜੀ ਗਤੀ ਆ ਰਿਲੇਟਿਵ, ਉਹਦਾ ਕੇਵਲ ਤੇ ਕੇਵਲ ਇਹਨਾਂ ਦੋਹਾਂ ਚੀਜ਼ਾਂ ਦੀ ਗਤੀ ਨਾਲ ਜਿਹੜਾ ਸਾਲ ਬਣਦਾ ਉਸ ਨੂੰ ਟ੍ਰੋਪੀਕਲ ਈਅਰ ਕਿਹਾ ਜਾਂਦਾ ਹੈ। ਤੇ ਅੰਗਰੇਜ਼ੀ ਕੈਲੰਡਰ ਜਿਹੜਾ ਉਸ ਦਾ ਆਧਾਰ ਵੀ ਟ੍ਰੋਪੀਕਲ ਈਅਰ ਹੈ, ਤੇ ਨਾਨਕਸ਼ਾਹੀ ਕੈਲੰਡਰ ਦਾ ਵੀ ਅਸੀਂ ਆਧਾਰ ਟ੍ਰੋਪੀਕਲ ਈਅਰ ਰੱਖਿਆ। लो आ गई लोड़ी वे, बना लो जोड़ी वे, कलाई कोई यूं थामो न जावे छोड़ी वे, न जावे छोड़ी वे। ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਸੰਦੀਪ ਅਹੂਜਾ ਤੇ ਪੰਜਾਬ ਇੰਸ਼ੋਰ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸੈਲਫ ਇੰਪਲਾਇਡ ਯਾਨੀ ਕਿ ਜਿਹੜਾ ਕਿ ਆਪਣਾ ਕੋਈ ਬਿਜ਼ਨਸ ਕਰਦੇ ਨੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਮੈਸੇਜ ਹੀ ਦੇਣਾ ਚਾਹਾਂਗਾ ਡਿਸੇਬਿਲਿਟੀ ਇੰਸ਼ੋਰੈਂਸ ਬਾਰੇ। ਸਾਡੇ ਕੋਲ ਡਿਸੇਬਿਲਿਟੀ ਇੰਸ਼ੋਰੈਂਸ ਇੱਕ ਇਨਕਮ ਰਿਪਲੇਸਮੈਂਟ ਪਲਾਨ ਹੈ, ਯਾਨੀ ਕਿ ਕਿਸੇ ਵੀ ਰੀਜ਼ਨ ਕਰਕੇ ਜੇ ਕੱਲ੍ਹ ਨੂੰ ਤੁਸੀਂ ਬਿਮਾਰ ਜਾਂ ਕੱਲ੍ਹ ਨੂੰ ਕਿਸੇ ਰੀਜ਼ਨ ਕਰਕੇ ਐਕਸੀਡੈਂਟ ਹੋਣ ਕਰਕੇ ਕੰਮ ਨਹੀਂ ਕਰ ਸਕਦੇ, ਤੁਸੀਂ ਆਪਣੇ ਜਿਹੜੇ ਜ਼ਿੰਦਗੀ ਦੇ ਰੁਝਾਨ ਹੈਗੇ ਆ, ਜਿਹੜੇ ਕਿ ਖਰਚੇ ਪੱਕੇ ਬੰਨੇ ਹੋਏ, ਚਾਹੇ ਉਹ ਮੋਰਗੇਜ ਦੀ ਕਿਸ਼ਤ ਹੈ, ਚਾਹੇ ਕੋਈ ਬਿਜ਼ਨਸ ਦਾ ਲੋਨ ਹੈ, ਚਾਹੇ ਕਾਰਾਂ ਦੀ ਕਿਸ਼ਤ ਹੈਗਾ, ਚਾਹੇ ਉਹ ਕੋਈ ਕਾਰ ਦੀ ਇੰਸ਼ੋਰੈਂਸ ਹੈ, ਇਹ ਜਿਹੜੇ ਮੰਥਲੀ ਐਕਸਪੈਂਸ ਤੁਹਾਡੇ ਬੰਨੇ ਹੋਏ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਤੁਹਾਨੂੰ ਇੱਕ ਇਨਕਮ ਜ਼ਰੂਰ ਚਾਹੀਦੀ ਹੈ। ਇਨਕਮ ਰਿਪਲੇਸਮੈਂਟ ਪਲਾਨ ਇੱਕ ਡਿਸੇਬਿਲਿਟੀ ਇੰਸ਼ੋਰੈਂਸ ਦੇ ਰੂਪ ਦੇ ਵਿੱਚ ਕਾਫੀ ਵਧੀਆ ਤਰੀਕੇ ਨਾਲ ਤੁਹਾਨੂੰ ਕੰਮ ਆਉਂਦਾ ਹੈ, ਜਿਹੜਾ ਕਿ ਤੁਹਾਨੂੰ ਮਹੀਨੇ ਦਾ ਮਹੀਨੇ ਤੁਹਾਡੇ ਖਰਚੇ ਚਲਾਉਣ ਵਾਸਤੇ ਇੱਕ ਇਨਕਮ ਦੇ ਤੌਰ 'ਤੇ ਮਿਲਦਾ ਹੈ। ਅਸੀਂ ਇੰਨਾ ਵਾਅਦਾ ਕਰਦੇ ਹਾਂ ਤੁਹਾਨੂੰ ਬਹੁਤ ਥੋੜ੍ਹੇ ਪੈਸੇ ਦੇ ਵਿੱਚ ਵਧੀਆ ਇੰਸ਼ੋਰੈਂਸ ਲੈ ਕੇ ਦੇ ਸਕਦੇ ਹਾਂ। ਜੇ ਹਾਲੇ ਤੱਕ ਕੋਈ ਇੰਸ਼ੋਰੈਂਸ ਨਹੀਂ ਕਰਾਈ, ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ। ਥੈਂਕ ਯੂ। ਜਿਹੜਾ ਉਹ ਹਿਜਰੀ ਕੈਲੰਡਰ ਦਾ ਆਧਾਰ ਮੰਨਿਆ, ਉਸ ਨੂੰ ਤੁਸੀਂ ਜੇ ਸਮਝਦੇ ਹੋ ਕਿ ਜਿਹੜੀਆਂ ਵੱਖਰੀਆਂ ਤਾਰੀਖਾਂ ਉਹਨਾਂ ਦੀਆਂ ਹਨ, ਜਿਸ ਕੈਲੰਡਰ ਦੇ ਅਕੋਰਡਿੰਗਲੀ ਉਹਨੂੰ ਤਿਆਰ ਕੀਤਾ, ਤੇ ਸਿੱਖ ਧਰਮ ਦਾ ਜਿਹੜਾ ਨਾਨਕਸ਼ਾਹੀ ਹੈ ਉਸ ਦਾ ਪ੍ਰਬੰਧ ਉਸ ਤੋਂ ਬਿਲਕੁਲ ਵੱਖਰਾ ਰੱਖਿਆ, ਇਸ ਦਾ ਕਾਰਨ ਕੀ? ਜਿਹੜਾ ਹਿਜਰੀ ਕੈਲੰਡਰ ਆ ਉਹ ਪਿਓਰਲੀ ਸ਼ੁੱਧ ਲਿਊਨਰ ਕੈਲੰਡਰ ਆ। ਅੱਛਾ। ਸ਼ੁੱਧ ਲਿਊਨਰ ਕੈਲੰਡਰ ਦਾ ਮਤਲਬ ਇਹ ਹੈ ਕਿ ਉਸ ਕੈਲੰਡਰ ਨੂੰ ਸੂਰਜ ਦੇ ਨਾਲ ਜੋੜਨ ਦਾ ਕੋਈ ਯਤਨ ਨਹੀਂ ਕੀਤਾ ਗਿਆ।
ਇਸ ਵਾਸਤੇ ਉਹ ਕੈਲੰਡਰ ਜਿਹੜਾ ਸਿੰਪਲ ਆ ਕਿ 10 ਜਾਂ 11 ਦਿਨ ਪਹਿਲਾਂ ਅਗਲੇ ਸਾਲ ਉਹਨਾਂ ਦੇ ਦਿਹਾੜੇ ਆਉਣੇ ਆ। ਇਸ ਵਾਸਤੇ ਅਪਰੋਕਸੀਮੇਟਲੀ ਉਹਨਾਂ ਨੂੰ ਪਤਾ ਵੀ ਜੇ ਇਸ ਵੇਲੇ ਉਹਨਾਂ ਦਾ ਕੋਈ ਇੰਪੋਰਟੈਂਟ ਦਿਹਾੜਾ 2010 ਵਿੱਚ 31 ਦਸੰਬਰ ਨੂੰ ਆ ਤੇ ਅਗਲੇ ਸਾਲ ਨੂੰ ਉਹ 10 ਦਿਨ ਪਹਿਲਾਂ 21 ਦਸੰਬਰ ਦੇ ਨੇੜੇ ਹੋਵੇਗਾ ਜਾਂ ਇੱਕ ਅੱਧੇ ਦਿਨ ਦੇ ਫਰਕ ਨਾਲ। ਇਸ ਵਾਸਤੇ ਉਹਨਾਂ ਦਾ ਕੈਲੰਡਰ ਸਿੰਪਲ ਆ। ਜਿਹੜਾ ਬਿਕਰਮੀ ਕੈਲੰਡਰ ਦਾ ਲਿਊਨਰ ਪਾਰਟ ਆ ਕਿਉਂਕਿ ਉਸ ਨੂੰ ਸੂਰਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ। ਇਸ ਵਾਸਤੇ ਜੇ ਸੂਰਜੀ ਕੈਲੰਡਰ ਵਿੱਚ ਜਿਹੜੀ ਗਲਤੀ ਆ ਜਾਂ ਉਹ ਮੌਸਮੀ ਸਾਲ ਨਾ ਹੋਣ ਦੇ ਕਾਰਨ ਉਸ ਦੇ ਵਿੱਚ ਜਿਹੜੀਆਂ ਸੰਗਰਾਂਦਾਂ ਬਦਲਦੀਆਂ ਜਾਂਦੀਆਂ, ਉਸ ਕੈਲੰਡਰ ਵਿੱਚ ਜਿਹੜੀ ਡਰਿਫਟ ਆ ਕਿਉਂਕਿ ਚੰਦਰਮਾ ਵੀ ਉਹਦੇ ਨਾਲ ਜੁੜਿਆ ਚੰਦਰਮਾ ਦਾ ਕੈਲੰਡਰ, ਇਸ ਵਾਸਤੇ ਚੰਦਰਮਾ ਦੀਆਂ ਤਰੀਕਾਂ ਵੀ ਨਾਲੋਂ ਨਾਲ ਗਾਂਹ ਨੂੰ ਹੋਈ ਜਾਂਦੀਆਂ। ਉਸ ਦੀ ਮੈਂ ਪ੍ਰਾਈਮ ਐਗਜ਼ਾਮਪਲ ਦਿੰਦਾ ਹੈ। 2999 ਵਿੱਚ ਜਿਹੜੀ ਮੈਂ ਦੱਸੀ ਆ ਕਿ ਵਿਸਾਖੀ ਦੀਆਂ ਤਰੀਕਾਂ ਆ ਤੇ ਸੰਨ 2999 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਵੀ ਕਿਉਂਕਿ ਬਿਕਰਮੀ ਕੈਲੰਡਰ ਅਨੁਸਾਰ ਜਿਹੜਾ ਕਿ ਕੱਤਕ ਸੁਦੀ ਪੂਰਨਮਾਸ਼ੀ ਨੂੰ ਬਿਕਰਮੀ ਕੈਲੰਡਰ ਅਨੁਸਾਰ ਆ, ਉਹ ਵੀ ਦਸੰਬਰ ਦੀ 13-14 ਤਰੀਕ ਨੂੰ ਆ ਬਜਾਏ ਨਵੰਬਰ ਤੇ। ਅੱਛਾ। ਤੇ ਉਦੋਂ ਅਗਲੇ ਸਾਲ 3000 ਸੰਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਫਰਵਰੀ ਦੇ ਪਹਿਲੇ ਹਫ਼ਤੇ, ਫਰਵਰੀ ਦੀ 2-3 ਨੂੰ ਚਲੇ ਜਾਵੇਗਾ। ਸੋ ਇਹ ਜਿਹੜੀਆਂ ਸ਼ਿਫਟਸ ਆ ਇਹ ਟੋਟਲੀ ਗੁਰਬਾਣੀ ਦੇ ਅਗੇਂਸਟ ਆ। ਜਿਹੜੇ ਗੁਰਬਾਣੀ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਆ, ਗੁਰਬਾਣੀ ਦੇ ਵਿੱਚ ਇੱਥੋਂ ਤੱਕ ਸੇਧ ਮਿਲਦੀ ਆ ਕਿ ਸਾਡਾ ਸਾਲ ਕਿੰਨਾ ਲੰਮਾ ਹੋਣਾ ਚਾਹੀਦਾ। ਉਸ ਦੇ ਸੰਬੰਧ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਅਸਾੜ ਦੇ ਮਹੀਨੇ ਦੇ ਵਿੱਚ ਆ ਕਿ ਰਾਤ ਫਿਰੈ ਛਾਇਆ ਧਨ ਤੱਕ ਟੀਂਡ ਲਵੈ ਮੰਝ ਬਾਰੇ। ਰਾਤ ਫਿਰਨ ਦੀ ਕਿਰਿਆ ਇਸ ਨੂੰ ਦੁਨੀਆ ਦੇ ਸਾਰੇ ਐਸਟਰੋਨੋਮੀ ਵਿੱਚ ਬਾਹਰਲੇ ਮੁਲਕਾਂ ਵਾਲੇ ਵੀ ਮੰਨਦੇ ਆ। ਜਿਸ ਵੇਲੇ ਸੂਰਜ ਪਿਛਾਂਹ ਨੂੰ ਪਰਤਦਾ ਆ, ਜਿਸ ਵੇਲੇ ਵੱਧ ਤੋਂ ਵੱਧ ਉੱਤਰ ਵੱਲ ਨੂੰ ਗਿਆ ਹੁੰਦਾ ਜੂਨ ਦੇ ਮਹੀਨੇ, ਤੇ ਜਦੋਂ ਪਿਛਾਂਹ ਨੂੰ ਪਰਦਾ ਉਸ ਨੂੰ ਵਾਪਸ ਆਉਣਾ, ਰਾਤ ਦਾ ਸੂਰਜ ਦਾ ਰਾਤ ਵਾਪਸ ਆਉਣਾ ਕਹਿੰਦੇ ਆ। ਇੱਦਾਂ ਹੀ ਦਸੰਬਰ ਦੇ ਵਿੱਚ ਸੂਰਜ ਜਦੋਂ ਵੱਧ ਤੋਂ ਵੱਧ ਦੱਖਣ ਨੂੰ ਗਿਆ ਹੁੰਦਾ, ਜਦੋਂ ਵਾਪਸ ਪਰਦਾ ਉਸ ਨੂੰ ਰਿਟਰਨ ਆਫ ਦਾ ਸਨ ਜਾਂ ਰਿਟਰਨ ਆਫ ਦਾ ਚੈਰੀਅਟ, ਹਾਂਜੀ, ਸੂਰਜ ਦੇ ਰਾਤ ਨੂੰ ਮੁੜਨਾ ਕਹਿੰਦੇ ਆ। ਇੱਕ ਸਾਲ ਰਥ ਜਿਸ ਵੇਲੇ ਪਿਛਾਂਹ ਨੂੰ ਮੁੜਦਾ ਤੇ ਦੂਏ ਸਾਲ ਜਦੋਂ ਫੇਰ ਮੁੜਦਾ ਆ, ਇਹਦੀ ਜਿਹੜੀ ਲੰਬਾਈ ਆ ਉਹ ਮੌਸਮੀ ਸਾਲ ਦੀ ਲੰਬਾਈ ਆ। ਇਹ ਸਾਨੂੰ ਇਸ ਡਾਇਰੈਕਸ਼ਨ ਤੱਕ ਵਿੱਚੋਂ ਮਿਲਦੀ ਆ ਤੇ ਇਹ ਲੰਬਾਈ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਰੱਖੀ ਆ। लो आ गई लोड़ी वे, बना लो जोड़ी वे, कलाई कोई यूं थामो न जावे छोड़ी वे, न जावे छोड़ी वे। B&B ਫਰਨੀਚਰ ਜੋ ਤੁਹਾਨੂੰ ਆਪਣੀ ਨਵੀਂ ਲੋਕੇਸ਼ਨ ਤੇ ਜੀ ਆਇਆਂ ਨੂੰ ਕਹਿੰਦੇ ਹਨ। ਇਹਨਾਂ ਦੀ ਨਵੀਂ ਲੋਕੇਸ਼ਨ ਤੇ ਆ ਕੇ ਇਹਨਾਂ ਦੇ ਮਾਡਰਨ ਅਤੇ ਸਟਾਈਲਿਸ਼ ਫਰਨੀਚਰ ਜਿਨ੍ਹਾਂ ਨੂੰ ਰੀਜ਼ਨੇਬਲ ਅਤੇ ਅਫੋਰਡੇਬਲ ਪ੍ਰਾਈਸ ਤੇ ਲੈ ਕੇ ਜਾ ਸਕਦੇ ਹੋ। ਅੱਜ ਹੀ ਪਹੁੰਚੋ B&B ਫਰਨੀਚਰ ਦੀ ਨਵੀਂ ਲੋਕੇਸ਼ਨ 12732 80 ਐਵਨਿਊ ਸਰੀ ਵਿੱਚ। ਤੁਸੀਂ ਆਪਣੇ ਬੱਚਿਆਂ ਦੇ ਕੈਨੇਡਾ ਐਜੂਕੇਸ਼ਨ ਸੇਵਿੰਗਸ ਪਲਾਨ ਔਰ ਕੈਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ ਲਈ USC ਐਜੂਕੇਸ਼ਨ ਸੇਵਿੰਗ ਪਲਾਨ ਇੰਕ ਤੇ ਅੰਮ੍ਰਿਤ ਪੁਨੀ ਨਾਲ 6047653620 ਤੇ ਸੰਪਰਕ ਕਰੋ। ਪ੍ਰਿੰਸ ਰੂਫਿੰਗ ਨਿਊ ਰੂਫਿੰਗ, ਰੀ-ਰੂਫਿੰਗ ਅਤੇ ਰਿਪੇਅਰ ਵਾਸਤੇ ਕਾਲ ਕਰੋ। ਪ੍ਰਿੰਸ ਰੂਫਿੰਗ ਸ਼ੀਡਰ ਸ਼ੇਕ, ਐਸ਼ਪਰਟ ਸ਼ਿੰਗਲ, ਟਾਰਚੌਨ ਅਤੇ ਕੰਕਰੀਟ ਟਾਇਲ ਵਾਸਤੇ ਕਾਲ ਕਰੋ। ਅਸੀਂ ਕਿਸੇ ਵੀ ਲਿਖਤੀ ਐਸਟੀਮੇਟ ਨੂੰ ਬੀਟ ਕਰਦੇ ਹਾਂ। ਫ੍ਰੀ ਐਸਟੀਮੇਟ ਵਾਸਤੇ ਬਲਵੀਰ ਬੈਂਸ ਨੂੰ ਕਾਲ ਕਰੋ 604 825 2759। ਪ੍ਰਿੰਸ ਰੂਫਿੰਗ। ਅੱਜ ਦੇ ਮੈਜਿਕ ਸ਼ੋਅ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਸਭ ਨੂੰ ਪਤਾ ਹੈ ਕਿ ਟ੍ਰੈਫਿਕ ਲਾਈਟ ਵਿੱਚ 3 ਤਰ੍ਹਾਂ ਦੇ ਕਲਰ ਹਨ। ਉਹਨਾਂ 3 ਕਲਰ ਨੂੰ ਦਰਸਾਉਂਦੇ ਇਹ ਮੇਰੇ ਕੋਲ 3 ਰਿਬਨ ਹਨ ਤੇ ਟ੍ਰੈਫਿਕ ਲਾਈਟ ਦੇ ਕਲਰ ਦੀ ਤਰਤੀਬ ਕਿਸ ਤਰ੍ਹਾਂ ਹੁੰਦੀ ਹੈ? ਸਭ ਤੋਂ ਥੱਲੇ ਗ੍ਰੀਨ ਕਲਰ, ਮਿਡਲ ਦੇ ਵਿੱਚ ਯੈਲੋ ਅਤੇ ਟੌਪ ਉੱਪਰ ਰੈੱਡ। गिलगिले सिमसिम, गिलगिले सिमसिम, रिबन बॉल ਦੇ ਵਿੱਚ ਚੇਂਜ ਹੋ ਗਏ। ਥੈਂਕਸ ਫॉर ਵਾਚਿੰਗ।
72 ਕਲਾ ਸ਼ਾਨ ਦੀ ਇੱਕ ਵੰਨਗੀ ਪੇਸ਼ ਕਰਨ ਲੱਗਾ। ਨੀ ਗੱਲ ਸੁਣ ਪਰੀਏ ਪਿਆਰ ਜੇ ਕਰੀਏ ਫੇਰ ਨਾ ਡਰੀਏ, ਕੱਚੇ ਤੇ ਤਰੀਏ ਐਵੇਂ ਨਾ ਲੜੀਏ, ਯਾਰ ਨਾ ਖੜੀਏ। ਵੇ ਗੱਲ ਸੁਣ ਫੁੱਲਾ ਕਹੂ ਕੀ ਮੁੱਲਾ, ਬਣਾ ਕੇ ਤੁੱਲਾ ਜੇ ਤੁਰ ਪਈ ਸੋਹਣੀ, ਮਿਲੂ ਜਾ ਹੋਣੀ ਵੇ ਪੱਗ ਦਾ ਕੁੱਲਾ, ਵੇ ਹੋ ਜਾਊ ਖੁੱਲਾ। ਵਿਹੀ ਵਿੱਚ ਗੇੜੇ ਵੇ ਪਾਉਣ ਸਿਆਪੇ, ਮਨਾ ਲਊ ਆਪੇ ਰੁੱਸੇ ਹੋਏ ਮਾਪੇ, ਰਹੀ ਤੂੰ ਨੀਵਾਂ ਬੋਲ ਜਰਾ ਧੀਵਾਂ। ਹੋ ਜੀ ਨਾ ਬੋਟੀ ਵੇ ਖਾ ਲੈ ਰੋਟੀ, ਤੇ ਮੁੱਕ ਗਈ ਚੂਰੀ ਵੱਟ ਨਾ ਘੂਰੀ, ਫਿਰੇ ਕਿਉਂ ਰੁੱਸਿਆ ਕਦੇ ਨਹੀਂ ਪੁੱਛਿਆ, ਫਿਰੇ ਕਿਉਂ ਰੁੱਸਿਆ ਕਦੇ ਨਹੀਂ ਪੁੱਛਿਆ। ਹਰਾ ਕਿੰਜ ਹੋਣਾ ਬੂਟਾ ਜੋ ਮੁੱਛਿਆ, ਅੰਗੂਰਾਂ ਦੇ ਆ ਗੁੱਛਿਆ, ਮੈਂ ਤੇਰੀ ਹੋ ਗਈ ਆਂ। ਨੀ ਚੱਲ ਫਿਰ ਚੱਲੀਏ, ਨੀ ਗੱਲ ਸੁਣ ਬੱਲੀਏ, ਨੀ ਰਾਹ ਕੋਈ ਮੱਲੀਏ, ਕੇਲੇ ਦੀਏ ਛੱਲੀਏ, ਨੀ ਕੇਲੇ ਦੀਏ ਛੱਲੀਏ, ਸਾਈਕਲ ਦੀਏ ਟੱਲੀਏ, ਨੀ ਵੱਜਦੀ ਰਹਿਣਾ ਨੀ ਤੂੰ ਮੇਰਾ ਗਹਿਣਾ, ਤੇਰੇ ਬਿਨ ਰਹਿਣਾ, ਤੇਰੇ ਬਿਨ ਰਹਿਣਾ ਹੋਰ ਨਹੀਂ ਕਹਿਣਾ। ਹੋ ਬੱਦਲਾ ਘਣਿਆ ਤੂੰ ਕਰ ਦੇ ਵਰਖਾ, ਹੋ ਗਿਆ ਪਰਚਾ ਚੱਲੂਗੀ ਚਰਚਾ, ਚੱਲੂਗੀ ਚਰਚਾ, ਟੁੱਟੂਗਾ ਵਰਸ਼ਾ, ਹੋਊਗਾ ਖਰਚਾ, ਚੱਲਣਗੀਆਂ ਤੀਰਾਂ ਤੇ ਘੱਟੀਏ ਵਹੀਰਾਂ। ਵੇ ਤੂੰ ਕਿਉਂ ਸੁੱਤਾ ਪਿਆ, ਵੇ ਤੂੰ ਕਿਉਂ ਸੁੱਤਾ ਪਿਆ, ਚੰਨ ਵੇ ਗੱਲ ਮੰਨ ਵੇ, ਹੋ ਫਨ ਵੇ ਲਾ ਸੰਨ ਵੇ, ਰਾਤ ਹੈ ਨੇਰੀ ਕਿਸੇ ਨਹੀਂ ਪੁੱਛਣਾ। ਵੇ ਗੱਲ ਸੁਣ ਟੁੱਚਣਾ ਪਊਗਾ ਬੁੱਚਣਾ, ਵੇ ਗੱਲ ਸੁਣ ਟੁੱਚਣਾ ਪਊਗਾ ਬੁੱਚਣਾ। ਖੋਲ ਕੇ ਬਾਰੀ ਛਾਲ ਜਦ ਮਾਰੀ, ਕੰਨ ਨਹੀਂ ਧਰਦਾ ਲੱਗੇ ਤੂੰ ਡਰਦਾ, ਕੰਨ ਨਹੀਂ ਧਰਦਾ ਲੱਗੇ ਤੂੰ ਡਰਦਾ। ਡੇਗ ਨਾ ਦੇਵੀਂ ਲਾਜ ਨਹੀਂ ਹੋਣਾ, ਵੇ ਟੁੱਟ ਗਈਆਂ ਟੰਗਾਂ ਦਾ। लो आ गई लोड़ी वे, बना लो जोड़ी वे, कलाई कोई यूं थामो न जावे छोड़ी वे, न जावे छोड़ी वे। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਦੇਖਣ ਸੁਣਨ ਵਾਲੇ ਭੈਣ ਭਰਾਵਾਂ ਨੂੰ ਵੈਲਕਮ ਹੈਗਾ ਵਾ। ਸਭ ਤੋਂ ਪਹਿਲਾਂ ਮੈਂ ਲੋਹੜੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਤੇ ਲੋਹੜੀ ਅਸੀਂ ਸਪੈਸ਼ਲ ਤੇ 2011 ਦੇ ਨਵੇਂ ਡਿਜ਼ਾਈਨ, ਨਵੇਂ ਸਟਾਈਲ, ਨਵੇਂ ਆਈਡੀਆ, ਚਨੋਨ ਸਿਲਕ ਦੀ ਚੁੰਨੀਆਂ, ਐਂਟੀਕ ਦੀ ਕਢਾਈ ਕੀਤੀ ਹੋਈ ਆ। ਔਰ ਇਹ ਜਿਹੜਾ ਸਭ ਤੋਂ ਪਹਿਲਾਂ ਦਾ ਮਟੀਰੀਅਲ ਹੈਗਾ ਵਾ, ਮੈਨੂੰ ਆਪਣਾ ਬਣਾ ਲੈ, ਆਪਣੀਆਂ ਬਾਹਾਂ ਵਿੱਚ ਮੈਨੂੰ ਤੂੰ ਲੁਕਾ ਲੈ। ਕਿਵੇਂ ਕਹਾਂ ਉਹਨੂੰ ਮੈਨੂੰ ਆਪਣਾ ਬਣਾ ਲੈ, ਆਪਣੀਆਂ ਬਾਹਾਂ ਵਿੱਚ ਮੈਨੂੰ ਤੂੰ ਲੁਕਾ ਲੈ। ਉਹਦੇ ਬਿਨਾ ਕੱਟਦਾ ਨਹੀਂ ਕਿਉਂ ਇੱਕ ਪਲ, ਹਾਏ ਇੱਕ ਪਲ ਦੱਸ ਕਿਉਂ ਇੱਕ ਪਲ। ਦੱਸ ਦਿਲਾ ਦੱਸ ਕੀ ਇਹ ਗੱਲ, ਦੱਸ ਦਿਲਾ ਦੱਸ ਕੀ ਇਹ ਗੱਲ, ਦੱਸ ਦਿਲਾ ਦੱਸ ਕੀ ਇਹ ਗੱਲ। ਉਹਦੀਆਂ ਅੱਖਾਂ ਦੇ ਵਿੱਚ ਕੈਸਾ ਹੈ ਨਸ਼ਾ, ਤਾਈਓ ਤਾਏ ਦੁਨੀਆ ਮੈਥੋਂ ਐ ਖਫਾ। ਉਹਦੀਆਂ ਅੱਖਾਂ ਦੇ ਵਿੱਚ ਕੈਸਾ ਹੈ ਨਸ਼ਾ, ਤਾਈਓ ਤਾਏ ਦੁਨੀਆ ਮੈਥੋਂ ਐ ਖਫਾ। ਉਹਦੇ ਬਿਨਾ ਕਿਵੇਂ ਗੁਜ਼ਰੇਗੀ ਜ਼ਿੰਦਗਾਨੀ, ਉਹਦੇ ਨਾਲ ਹਰ ਨੁਕਸਾਨ ਹੈ ਨਫਾ। ਪਾ ਕੇ ਰਹਿਣਾ ਉਹਨੂੰ ਅਸੀਂ ਅੱਜ ਨਹੀਂ ਤੇ ਕੱਲ, ਅੱਜ ਨਹੀਂ ਤੇ ਕੱਲ, ਸੱਚੀ ਅੱਜ ਨਹੀਂ ਤੇ ਕੱਲ। ਦੱਸ ਦਿਲਾ ਦੱਸ ਕੀ ਇਹ ਗੱਲ, ਦੱਸ ਦਿਲਾ ਦੱਸ ਕੀ ਇਹ ਗੱਲ, ਦੱਸ ਦਿਲਾ ਦੱਸ ਕੀ ਇਹ ਗੱਲ, ਦੱਸ ਦਿਲਾ ਦੱਸ ਕੀ ਇਹ ਗੱਲ। ਕਹਿੰਦੇ ਗੱਲ ਕਾਤੋਂ ਰੁਕ ਜੇ ਜ਼ੁਬਾਨ, ਲੁਕੇ ਰਹਿ ਗਏ ਬਸ ਦਿਲਾਂ ਵਿਚਲੇ ਤੂਫਾਨ।
ਕਹਿੰਦੇ ਕਹਿੰਦੇ ਗੱਲ ਕਾ ਤੋਂ ਰੁਕ ਜੇ ਜ਼ੁਬਾਨ ਲੁਕੇ ਰਹਿ ਗਏ ਬਸ ਦਿਲਾਂ ਵਿਚਲੇ ਤੂਫਾਨ ਕਾ ਤੋਂ ਦੱਸ ਉੱਥੇ ਜਾ ਕਦਮ ਰੁਕਦੇ ਜਿੱਥੇ ਸਾਡੇ ਸੋਹਣੇ ਮਾਹੀ ਵਾਲਾ ਹੈ ਮਕਾਨ ਮੁੱਕੀ ਜਾਂਦੀ ਜਿੰਦ ਸਾਡੀ ਕਾ ਤੋਂ ਪਲ ਪਲ ਹੈ ਨੀ ਕਾ ਤੋਂ ਪਲ ਦੱਸ ਦਿਲਾ ਦੱਸ ਕੀ ਹੈ ਗੱਲ ਦੱਸ ਦਿਲਾ ਦੱਸ ਕੀ ਹੈ ਗੱਲ ਦੱਸ ਦਿਲਾ ਦੱਸ ਕੀ ਹੈ ਗੱਲ